ਗਏ ਅਦਾਨੀ ਤੋਂ। ਸ਼ੇਅਰ ਥੱਲੇ ਆ ਰਹੇ ਨੇ ਲਗਾਤਾਰ। ਹਾਈਡਨਬਰਗ ਦੀ ਰਿਪੋਰਟ ਨੇ ਜਾਂ ਉਹਦੇ ਸਵਾਲਾਂ ਨੇ ਅਦਾਨੀ ਦੇ ਅੰਪਾਇਰ ਨੂੰ ਬਹੁਤ ਵੱਡੀ ਚੁਣੌਤੀ ਦਿੱਤੀ ਹੈ। ਕਹਿ ਸਕਦੇ ਹਾਂ ਕਿ ਅਦਾਨੀ ਨਾਮਕ ਗੁਬਾਰੇ ਦੀ ਹਵਾ ਨਿਕਲ ਗਈ ਹੈ। ਪ੍ਰਵੀਨ ਜੀ, ਅਵਾਨੀ ਤੇ ਅਡਾਨੀ ਇਹ ਦੋ ਜੀ ਨਾਮ ਲੋਕਾਂ ਨੇ ਅੰਦੋਲਨ ਦੇ ਵਿੱਚ ਖੂਬ ਚਲਾਏ। ਜੀ ਬਿਲਕੁਲ ਚਲਾਏ। ਇਹ ਭਾਰਤ ਦੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਇਬਾਰਤ ਲਿਖੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਦੇਸ਼ ਭਰ ਦੇ ਸਰੋਤਾਂ ਨੂੰ, ਸਰਕਾਰੀ ਤੇ ਆਵਾਮ ਦੇ ਸਰੋਤਾਂ ਨੂੰ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਹਵਾਲੇ ਦੇ ਇਹ ਪ੍ਰਤੀਕ ਬਣ ਗਏ ਨੇ, ਉਸ ਕਾਰਪੋਰੇਟ ਘਰਾਣਿਆਂ ਦੇ ਪ੍ਰਤੀਕ ਬਣ ਗਏ ਨੇ। ਸੋ ਅਸੀਂ ਜਵਾਕ ਹੁੰਦਿਆਂ, ਛੋਟੇ ਹੁੰਦਿਆਂ ਟਾਟਾ ਬਿਰਲਾ ਖੂਬ ਸੁਣਦੇ ਸੀ। ਕੀ ਸੁਣਦੇ ਸੀ। ਸੋ ਅੱਜ ਉਸੇ ਤਰ੍ਹਾਂ ਅਵਾਨੀ ਅਡਾਨੀ ਇੱਕੋ ਪ੍ਰਤੀਕ ਬਣ ਗਿਆ। ਜਦੋਂ ਤੁਸੀਂ ਕਾਰਪੋਰੇਟ ਘਰਾਣਿਆਂ ਦੀ ਕੋਈ ਚਰਚਾ ਕਰਦੇ ਹੋ ਤਾਂ ਉਹ ਅਵਾਨੀ ਅਡਾਨੀ ਦੇ ਨਾਮ ਤੋਂ ਬਿਨਾਂ ਅਧੂਰੀ ਹੈ। ਪਰ ਦੋਵਾਂ ਦੇ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਪ੍ਰਵੀਨ ਜੀ। ਅਵਾਨੀ ਜੇਕਰ ਅੱਜ ਕਿਸੇ ਮੁਕਾਮ ਤੇ ਆ ਜੋ ਦੁਨੀਆ ਭਰ ਦੇ ਅਮੀਰਾਂ ਦੇ ਵਿੱਚੋਂ 11ਵੇਂ ਨੰਬਰ ਤੇ ਆ ਜੀ, ਤੇ ਉਹ ਇਸ ਮੁਕਾਮ ਤੇ ਪਹੁੰਚਣ ਦੇ ਲਈ ਵੀ ਇਹ 4 ਪੀੜ੍ਹੀਆਂ ਦੀ ਘਾਲਣਾ, ਮਤਲਬ ਹੁਣ ਇਹਦੀ ਅਗਲੀ ਪੀੜ੍ਹੀ ਨੂੰ ਵੀ ਇਹਨੇ ਬਾਗਡੋਰ ਸੰਭਾਲਤੀ ਆ। ਸੋ ਇਹ ਤੀਸਰੀ ਪੀੜ੍ਹੀ ਆ। ਇਹਦੇ ਪਿਓ ਧੀਰੂਭਾਈ ਅਵਾਨੀ ਤੇ ਉਹ ਤੋਂ ਪਹਿਲਾਂ ਇਹਨਾਂ ਦੇ ਦਾਦਾ, ਮਤਲਬ ਉੱਥੋਂ ਸ਼ੁਰੂ ਹੋਈ ਕਹਾਣੀ ਤਾਂ ਇੱਥੇ ਤੱਕ ਪਹੁੰਚੇ। ਪਰ ਜਿਹੜੇ ਤੁਸੀਂ ਗਵਾਰੇ ਦੀ ਹਵਾ ਦੀ ਗੱਲ ਕਰਦੇ ਹੋ, ਅਡਾਨੀ ਉਸੇ ਤਰ੍ਹਾਂ ਦਾ ਇੱਕ ਅਚਾਨਕ ਇੱਕ ਗਵਾਰੇ 'ਚ ਹਵਾ ਭਰਦੀ ਆ ਤੇ ਉਹ ਗਵਾਰਾ ਅਸਮਾਨੀ ਚੜ੍ਹਦਾ ਤੇ ਉਹ ਗਵਾਰੇ ਦਾ ਮਾਲਕ ਸੋਚਦਾ ਕਿ ਮੈਂ ਸਭ ਤੋਂ ਬੜਾ ਗਵਾਰਾ ਭਰ ਲਿਆ ਜਾਂ ਮੈਂ ਸਭ ਤੋਂ ਬੜਾ ਗਵਾਰਾ ਕਰ ਲਵਾਂ, ਤੇ ਅਚਾਨਕ ਉਹ ਗਵਾਰਾ ਫਟ ਜਾਵੇ, ਫਿਰ ਉਹਨੂੰ ਕਿੰਨੀ ਤਕਲੀਫ ਹੁੰਦੀ ਹੋਊਗੀ, ਉਹਨੇ ਸੋਚੋ। ਸੋ ਇਸ ਲਈ ਜਦੋਂ ਨਰਿੰਦਰ ਮੋਦੀ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਦਾ ਸਫ਼ਰ ਤੈਅ ਕਰਨ ਲਈ ਦਿੱਲੀ ਆਉਂਦੇ ਨੇ ਜੀ, ਤਦ ਅਡਾਨੀ ਦਾ ਗੁਜਰਾਤ ਦੇ ਵਿੱਚੋਂ ਵਾਰ ਹੁੰਦਾ ਜੀ, ਤੇ ਮੋਦੀ ਜੀ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਅਡਾਨੀ ਦਾ ਦੁਨੀਆ ਭਰ ਦੇ ਵਿੱਚ, ਦੇਸ਼ ਭਰ ਦੇ ਵਿੱਚ ਇੱਕ ਉਭਾਰ ਹੁੰਦਾ ਤੇ ਦੁਨੀਆ ਦੇ ਵਿੱਚ ਇਹਦੀਆਂ ਕੰਪਨੀਆਂ ਦੇ ਸਮਝੌਤੇ ਕਰਾਉਣ ਦੇ ਲਈ ਨਰਿੰਦਰ ਮੋਦੀ ਨੂੰ ਆਪਣੇ ਜਹਾਜ਼ 'ਚ ਨਾਲ ਚੜਾ ਕੇ ਵੀ ਲਿਜਾਂਦੇ ਰਹੇ। ਠੀਕ ਹੈ। ਸੋ ਇਸ ਲਈ ਅਚਾਨਕ ਹੀ ਇੰਨੀ ਤੇਜ਼ੀ ਨਾਲ ਜਿਹੜੀ ਚੀਜ਼ ਵੱਧਦੀ ਹੈ ਤੇ ਉਹ ਉਨੀ ਤੇਜ਼ੀ ਨਾਲ ਡਿੱਗਦੀ ਵੀ ਹੈ। ਬੇਸ਼ੱਕ ਜੇਕਰ ਤੁਸੀਂ ਕੁੱਲ ਸਰੋਤਾਂ ਦੇ ਹਿਸਾਬ ਨਾਲ ਦੇਖੋਗੇ ਤਾਂ ਕੋਈ ਐਡਾ ਬੜਾ ਮਸਲਾ ਨਹੀਂਗਾ। ਜੇ ਪਹਿਲਾਂ 30ਵੇਂ ਨੰਬਰ ਤੇ ਸੀ, ਹੁਣ 7ਵੇਂ ਨੰਬਰ ਤੇ ਆ ਗਿਆ। ਠੀਕ ਹੈ। ਪਰ ਜਦੋਂ ਤੁਸੀਂ ਗਿਰਾਵਟ ਦੇ ਹਿਸਾਬ ਨਾਲ ਦੇਖਦੇ ਹੋ ਤਾਂ ਸ਼ੇਅਰ ਮਾਰਕੀਟ ਦੇ ਹਿਸਾਬ ਨਾਲ ਇਹ ਬਹੁਤ ਵੱਡੀ ਮਤਲਬ ਸੱਟ ਹੈ। ਅਸਲ ਦੇ ਵਿੱਚ ਹੈ ਕੀ ਆ ਪ੍ਰਵੀਨ ਜੀ, ਜਿਹੜੇ ਕਾਰਪੋਰੇਟ ਘਰਾਣੇ ਨੇ ਆਪਣੀ ਇਨਵੈਸਟਮੈਂਟ ਥੋੜਾ ਲਾਉਂਦੇ ਨੇ, ਜਾਂ ਤਾਂ ਸ਼ੇਅਰ ਮਾਰਕੀਟ ਰਾਹੀਂ ਸ਼ੇਅਰ ਜਾਰੀ ਕਰਕੇ ਪੈਸਾ ਇਕੱਠਾ ਕਰਦੇ ਨੇ। ਜੀ, ਉਹ ਲੋਕਾਂ ਦਾ ਪੈਸਾ ਹੈ। ਤੁਸੀਂ ਅਸੀਂ ਆਮ ਲੋਕ ਕਿਸੇ ਨੇ 1 ਸ਼ੇਅਰ, ਕਿਸੇ ਨੇ 2 ਸ਼ੇਅਰ, ਕਿਸੇ ਹੋਰ ਕੰਪਨੀ ਨੇ 10 ਸ਼ੇਅਰ 100 ਸ਼ੇਅਰ ਖਰੀਦ ਲੈਣੇ ਆ। ਜਾਂ ਫਿਰ ਬੈਂਕਾਂ ਤੋਂ ਲੋਨ ਹੈ ਤੇ ਬੈਂਕਾਂ ਤੋਂ ਲੋਨ ਉਹ ਲੋਕਾਂ ਦਾ ਪੈਸਾ ਜੀ। ਤੇ ਫਿਰ ਜਦੋਂ ਇਹ ਲੋਕ ਪੈਸਾ ਮਾਰ ਕੇ ਭੱਜ ਜਾਂਦੇ ਨੇ, ਇਹਨਾਂ ਨੂੰ ਮਾਫ ਦੇ ਕਰ ਦਿੱਤੀ ਜਾਂਦੀ ਹੈ ਜੀ, ਇਹਨਾਂ ਦਾ ਦਿਵਾਲੀਆ ਹੋ ਗਿਆ ਜੀ, ਦਿਵਾਲੀਆ ਹੋ ਗਏ, ਜਾਂ ਵਿਦੇਸ਼ਾਂ ਨੂੰ ਭੱਜ ਕੇ ਸਾਰਾ ਕੁਝ ਹੋ ਗਿਆ। ਫਿਰ ਉਹ ਇਹਨਾਂ ਲਈ ਮਤਲਬ ਕਿ ਉਹ ਦੇਸ਼ ਦੀ ਤਰੱਕੀ ਦੇ ਲਈ ਉਹ ਪੈਸਾ ਮਾਫ ਕਰਨਾ ਪੈ ਜਾਂਦਾ ਜੀ। ਤੇ ਪੈਸਾ ਡੁੱਬਦਾ ਕਿਹਦਾ? ਲੋਕਾਂ ਦਾ ਜਾਂ ਬੈਂਕਾਂ ਦਾ। ਜੇ ਬੈਂਕ ਮਰਦੇ ਨੇ ਤਾਂ ਵੀ ਲੋਕਾਂ ਦਾ। ਸੋ ਇਸ ਪਹਿਲੂ ਤੇ ਵੱਡਾ ਸਵਾਲ ਖੜਾ। ਪਰ ਹੁਣ ਜਿਹੜੇ ਹਵਾਲੇ ਨਾਲ ਇਹ ਖਬਰ ਨਿਕਲ ਕੇ ਆਈ, ਉਹ ਹਿਡਨਬਰਗ ਦੀ ਜਿਹੜੀ ਰਿਪੋਰਟ ਹੈ, ਹਿਡਨਬਰਗ ਖੁਦ ਇੱਕ ਮਤਲਬ ਕਿ ਇਸੇ ਮਾਰਕੀਟ ਨਾਲ, ਇਸੇ ਵਪਾਰਕ ਧੰਦੇ ਨਾਲ, ਇਸੇ ਕਾਰੋਬਾਰ ਨਾਲ ਸਾਰੇ ਨਾਲ ਜੁੜਿਆ ਤੇ ਉਹ ਇੱਕ ਖੋਜ ਭਰਪੂਰ ਕਾਰਜ ਕਰਦਾ ਹੈ। ਉਹਦੀ ਬਕਾਇਦਾ ਇੱਕ ਕੰਪਨੀ ਹੈ, ਜਿਹੜੀ ਕੰਪਨੀ ਰਿਪੋਰਟ ਸਾਹਮਣੇ ਲਿਆਂਦੀ ਹੈ, ਅਮਰੀਕੀ ਫੋਰੈਂਸਿਕ ਫਾਈਨੈਂਸ਼ੀਅਲ ਰਿਸਰਚ ਫਰਮ ਹਿਡਨਬਰਗ, ਹੈ ਨਾ। ਠੀਕ ਹੈ। ਇਹਦੀ ਇਹ ਰਿਪੋਰਟ ਹੈ ਪ੍ਰਵੀਨ ਜੀ। ਇਹ ਰਿਪੋਰਟ ਕੀ ਕਹਿੰਦੀ ਹੈ? ਰਿਪੋਰਟ ਕਹਿੰਦੀ ਹੈ ਕਿ ਜੀ ਕਿ ਅਡਾਨੀ ਦੇ ਜਿੰਨੇ ਵੈਲਿਊ ਹੈ ਕਿਸੇ ਸ਼ੇਅਰ ਦੀ, ਠੀਕ ਹੈ, ਉਹਦੇ ਵਿੱਚੋਂ 85% ਫਰੇਬ ਹੈ ਜੀ। ਮਤਲਬ ਜੇ ਉਹਦੇ ਕਿਸੇ ਸ਼ੇਅਰ ਦੀ ਵੈਲਿਊ 100 ਰੁਪਏ ਹੈ ਤਾਂ ਹਕੀਕਤ 'ਚ ਉਹਦੀ ਵੈਲਿਊ 15 ਰੁਪਏ ਹੈ। ਉਹ ਅੱਛਾ ਜੀ। 85% ਉਹਦੇ ਵਿੱਚ ਧੋਖੇ ਨਾਲ ਬਣਾਈ ਗਈ ਹਵਾ ਦੇ ਹਿਸਾਬ ਨਾਲ ਉਹਦੇ ਸ਼ੇਅਰ ਦਾ ਰੇਟ ਹੈ। ਇਹ ਸਾਰੀ ਖਾਤਿਆਂ 'ਚ ਛੇੜਖਾਨੀ ਹੈ ਜੀ, ਇਹ 'ਚ ਮਨੀ ਲਾਂਡਰਿੰਗ ਹੈ। ਹਾਂ। ਸੋ ਇਹ ਦੋਸ਼ ਇਸ ਰਿਪੋਰਟ 'ਚ ਲੱਗੇ ਨੇ ਜੀ ਕਿ ਸ਼ੇਅਰ ਮਾਰਕੀਟ ਦੇ ਵਿੱਚ ਰੇਟ ਵੱਧ ਦਿਖਾਉਣ ਦੇ ਲਈ, ਉਹਦੀ ਵੈਲਿਊ ਵੱਧ ਦਿਖਾਉਣ ਦੇ ਲਈ, ਉਸ ਨੂੰ ਅਪਰ ਵੈਲਿਊ ਸ਼ੇਅਰ ਦਿਖਾਉਣ ਦੇ ਲਈ 85% ਫੇਕ। ਮਤਲਬ ਜੇਕਰ ਮੈਂ ਆਪਣੇ ਦਰਸ਼ਕਾਂ ਸਰੋਤਾਂ ਨੂੰ ਸਿੱਧੇ ਹਵਾਲੇ ਨਾਲ ਸਮਝਾਉਣਾ ਹੋਵੇ ਤਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਚੱਲਦਾ ਕਿ ਜੇ ਲੋਕ ਨਹੀਂ ਦੇਖਦੇ ਤੁਹਾਡੀ ਵੀਡੀਓ ਜਾਂ ਕੋਈ ਚੀਜ਼, ਤਾਂ ਫੇਕ ਵਿਊਜ਼ ਲੈ ਜਾਂਦੇ ਨੇ। ਹਾਂਜੀ, ਬਿਲਕੁਲ ਹੈਗਾ। ਉਹ ਖਰੀਦ ਲੈ ਜਾਂਦੇ ਨੇ ਨਾ, ਕਿ ਤਾਂ ਇੱਕੋ ਦਮ ਅਚਾਨਕ ਦਿਖਦਾ ਕਿ ਅੱਜ 0 ਸੀ, ਕੱਲ ਨੂੰ ਬਾਈ ਜੀ 5 ਲੱਖ ਹੋ ਗਈ, 10 ਲੱਖ ਹੋ ਗਈ ਜੀ ਜੀ। ਸੋ ਪਤਾ ਲੱਗਦਾ ਸ਼ੇਅਰ ਹੁੰਦੇ ਨੇ 20 ਤੇ ਵਿਊਜ਼ ਹੁੰਦੇ ਨੇ ਲੱਖਾਂ 'ਚ, ਉਹ ਪਤਾ ਲੱਗ ਜਾਂਦਾ ਕਿ ਨਾ ਇਹ ਨਕਲੀ ਹੈ। ਸੋ ਉਸੇ ਤਰ੍ਹਾਂ ਇੱਥੇ ਵੀ ਸ਼ੇਅਰ ਮਾਰਕੀਟ ਦੇ ਵਿੱਚ ਫੇਕ ਹਵਾ ਬਣਾ ਕੇ ਦਿਖਾਈ ਗਈ ਕਿ ਇਹ ਸ਼ੇਅਰਾਂ ਦੀ ਵੈਲਿਊ ਬਹੁਤ ਹੈ। ਤੇ ਉਹਨੇ ਜਦੋਂ ਇਹ ਗੱਲ ਕਹੀ ਕਿ ਇਹਦਾ ਮੁੱਲ ਅਸਲ ਦੇ ਵਿੱਚ ਜਿੰਨਾ ਹੈ ਉਹਦੇ ਵਿੱਚ 85%
ਵਧਾ ਕੇ ਦਿਖਾਇਆ ਗਿਆ ਤਾਂ ਉਹਦੇ ਨਾਲ ਧੜੱਲੇ ਨਾਲ ਇਹਦੇ ਸ਼ੇਅਰ ਡਿੱਗਣੇ ਸ਼ੁਰੂ ਹੋ ਗਏ ਜੀ। ਔਰ ਵੱਡੀ ਮਾਰ ਉਸ ਸਮੇਂ ਪਈ ਜਦੋਂ ਇਹ ਮਾਰਕੀਟ ਦੇ ਵਿੱਚ ਆਪਣੇ ਐਫਪੀਓ ਲੈ ਰਿਹਾ ਸੀ, ਜਦੋਂ ਆਪਣੇ ਮਾਰਕੀਟ ਸ਼ੇਅਰ ਤਾਰਨ ਜਾ ਰਿਹਾ ਸੀ ਨਵੇਂ ਹੋਰ, ਠੀਕ ਹੈ ਇਹਨੇ ਹੋਰ ਗਾਹਕਾਂ ਤੋਂ ਪੈਸਾ ਇਕੱਠਾ ਕਰਨਾ ਸੀ। ਸ਼ੁੱਕਰਵਾਰ ਨੂੰ ਇਸ ਨੇ ਉਹ ਮਾਰਕੀਟ 'ਚ ਜਾਰੀ ਕਰਨੇ ਸੀ ਆਪਣੇ ਸ਼ੇਅਰ, ਜਿਹੜੇ ਲੋਕਾਂ ਨੇ ਖਰੀਦਣੇ ਸੀ ਜੀ। ਤੇ ਇਹ ਉਵੇਂ ਹੀ ਆ ਪ੍ਰਵੀਨ ਜੀ ਕਿ ਤੁਸੀਂ ਦੁੱਧ ਲਿਆਓ, ਪਤੀਲੇ 'ਚ ਪਾਓ ਤੇ ਚੁੱਲ੍ਹੇ ਤੇ ਰੱਖ ਲਓ ਤੇ ਗੈਸ ਤੇ ਚੜਾ ਲਓ ਉਹਨੂੰ ਕਿ ਬਈ ਹਾਂ ਗੈਸ ਬਲੀ, ਅੱਗ ਬਲੀ ਤੇ ਲਓ ਜੀ ਦੁੱਧ ਉਬਲੂਗਾ ਤਾਂ ਫਿਰ ਮਲਾਈ ਆਊਗੀ ਤੇ ਆਪਾਂ ਮਲਾਈ ਲਾਵਾਂਗੇ। ਤੇ ਪਰ ਅਚਾਨਕ ਪਤਾ ਲੱਗੇ ਲੈ ਬਈ ਦੁੱਧ ਤਾਂ ਫਟ ਗਿਆ। ਸੋ ਇਹ ਉਹ ਕੰਮ ਹੋਇਆ ਜੀ। ਜਿੱਦਣ ਮਾਰਕੀਟ ਦੇ ਵਿੱਚ ਤਾਰਨੇ ਸੀ ਸ਼ੇਅਰ, ਉਦਣ ਇਹਨੇ ਤੈਅ ਕੀਤਾ ਸੀ ਕਿ ਇਹਦਾ ਰੇਟ ਮੈਂ 3000 ਰੁਪਏ ਰੱਖਣਾ ਆਪਣੇ ਸ਼ੇਅਰ ਦਾ, ਪ੍ਰਤੀ ਸ਼ੇਅਰ। ਠੀਕ ਹੈ। ਦੋ ਤਰ੍ਹਾਂ ਦੇ ਐਫਈਓ ਲਿਆ ਰਿਹਾ ਸੀ ਅਡਾਨੀ, ਉਹਦੇ ਵਿੱਚ ਇੱਕ ਦਾ ਰੇਟ ਸੀਗਾ 3112 ਰੁਪਏ, ਦੂਜੇ ਦਾ ਰੇਟ ਸੀਗਾ 3276 ਰੁਪਏ। ਤੇ ਆ ਹੈਡਨਬਰਗ ਦੀ ਰਿਪੋਰਟ ਨੇ ਇਹੋ ਜਿਹਾ ਧੂਆਂ ਕੱਢਿਆ ਕਿ ਜਿਹੜਾ 3000 ਦਾ ਵੇਚਣਾ ਸੀ ਸ਼ੇਅਰ, ਉਹ 2000 ਦਾ ਰਹਿ ਗਿਆ। ਉਹ ਅੱਛਾ, ਠੀਕ ਹੈ। ਮਤਲਬ ਇਸ ਰਿਪੋਰਟ ਦੇ ਹਵਾਲੇ ਨਾਲ ਅਡਾਨੀ ਦੀ ਜਿਹੜੀ ਕੁੱਲ ਆਪਣਾ ਨੁਕਸਾਨ ਹੋਇਆ, ਉਹਦਾ ਜਿਹੜਾ ਨਿੱਜੀ ਨੁਕਸਾਨ ਜਿਹਨੂੰ ਕਹਿ ਸਕਦੇ ਹੋ, ਉਹ ਤੁਸੀਂ 1.32 ਲੱਖ ਕਰੋੜ ਹੈ। ਠੀਕ ਹੈ। ਇਹ ਮੋਟਾ ਅੰਦਾਜ਼ਾ, ਇਹ ਤੋਂ ਵੱਧ ਘੱਟ ਹੋ ਸਕਦਾ ਕਿਉਂਕਿ ਸ਼ੇਅਰ ਮਾਰਕੀਟ ਪਲ ਪਲ ਦੇ ਹਿਸਾਬ ਨਾਲ, ਜਿਵੇਂ ਕੱਲ 5 ਵਜੇ ਤੋਂ ਬੰਦ ਹੋਣ ਤੋਂ ਬਾਅਦ ਮਤਲਬ ਕਿ ਫਾਈਨਲ ਰਿਕਾਰਡ ਕੱਢੇ ਗਏ ਕਿ ਜਦੋਂ ਦੁਬਾਰਾ ਹੁਣ ਖੁੱਲਣੀ ਆ ਫਿਰ ਹੋਰ ਹੁੰਦੇ ਨੇ, ਹੁਣ ਸ਼ਨੀ ਐਤਵਾਰ ਬੰਦ ਹੁੰਦੀ ਆ, ਤੁਸੀਂ ਨੂੰ ਸੋਮਵਾਰ ਨੂੰ ਖੁੱਲਣ। ਸੋ 1.32 ਲੱਖ ਕਰੋੜ ਦਾ ਕਹਿੰਦੇ ਸਿੱਧਾ ਇਸ ਰਿਪੋਰਟ ਤੋਂ ਬਾਅਦ ਸ਼ੇਅਰ ਗਿਰਨ ਦੇ ਨਾਲ ਅਡਾਨੀ ਦਾ ਨੁਕਸਾਨ ਹੋਇਆ। ਪਰ ਜਿਨ੍ਹਾਂ ਲੋਕਾਂ ਨੇ ਪੈਸਾ ਲਾਇਆ ਅਡਾਨੀ ਦੀਆਂ ਕੰਪਨੀਆਂ 'ਚ, ਮਤਲਬ 6-7 ਇਹਦੀਆਂ ਨਾਮੀ ਕੰਪਨੀਆਂ ਨੇ ਜਿਨ੍ਹਾਂ 'ਚ ਲੋਕਾਂ ਨੇ ਪੈਸਾ ਲਾਇਆ, 9 ਜਾਂ 10 ਕੁੱਲ ਕੰਪਨੀਆਂ ਇਹਦੇ ਕੰਟਰੋਲ 'ਚ ਨੇ, ਤੇ ਉਹਨਾਂ ਕੰਪਨੀਆਂ ਜਿਨ੍ਹਾਂ ਨੇ ਪੈਸਾ ਲਾਇਆ ਉਹਨਾਂ ਦਾ 2.75 ਲੱਖ ਕਰੋੜ ਰੁਪਇਆ ਡੁੱਬ ਗਿਆ। ਮਤਲਬ ਲਗਭਗ 2.25 ਲੱਖ ਕਰੋੜ। ਜੀ। ਤੇ ਕੁੱਲ ਪੈਸੇ ਦੀ ਜੇਕਰ ਨੁਕਸਾਨ ਦੇਖੋ ਤਾਂ 4.25 ਲੱਖ ਕਰੋੜ ਤੋਂ ਵੱਧ ਦਾ ਨੁਕਸਾਨ ਹੈ। 4.25 ਲੱਖ ਕਰੋੜ ਜੀ। ਮਤਲਬ ਜਦੋਂ ਇਹ ਰਿਪੋਰਟ ਨਹੀਂ ਆਈ ਸੀ, ਜਦੋਂ ਇਸ ਰਿਪੋਰਟ, ਉਹ ਕਹਿੰਦੇ ਕਿ ਅਸੀਂ ਮਤਲਬ ਇਹਦੇ ਵਿੱਚ 88 ਸਵਾਲ ਸੀ ਪ੍ਰਵੀਨ ਜੀ ਉਹਨਾਂ ਦੇ, ਤੇ ਉਹ 88 ਸਵਾਲ ਅਡਾਨੀ ਨੂੰ ਵੀ ਭੇਜੇ ਗਏ ਸੀ ਜੀ। ਅਡਾਨੀ ਨੇ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ, ਉਹਦੀ ਕੰਪਨੀਆਂ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਫਿਰ ਉਹਦਾ ਮਤਲਬ ਕੀ ਮੰਨਿਆ ਜਾਵੇ ਕਿ ਤੁਹਾਡੇ ਕੋਲ ਉਹਨਾਂ ਸਵਾਲਾਂ ਦੇ ਜਵਾਬ ਹੀ ਨਹੀਂ ਹੈਗੇ। ਫਿਰ ਅਗਲੇ ਨੇ ਆਪਣੀ ਸੱਚ ਦੇ ਹਿਸਾਬ ਨਾਲ ਦੱਸਤਾ ਕਿ ਭਾਈ ਇਹ ਖਾਤਿਆਂ 'ਚ ਹੇਰਾਫੇਰੀ ਵੀ ਕਰਦਾ, ਇਹ ਸਾਰੀ ਲੋਨ ਦੇ ਆਧਾਰ ਤੇ ਕੀਤਾ ਹੋਇਆ ਕੰਮ ਹੈ, ਇਹਦੇ ਖਾਤਿਆਂ 'ਚ ਫਰਾਡ ਵੀ ਹੈਗਾ, ਜਿਨ੍ਹਾਂ ਨੇ ਇਨਵੈਸਟ ਕੀਤਾ ਉਹਨਾਂ ਨਾਲ ਵੀ ਧੋਖਾ ਹੋ ਰਿਹਾ, ਇਹ ਆਪਣੀ ਕੰਪਨੀ ਨੂੰ ਵੱਡੀ ਮਾਰਕੀਟ ਦਿਖਾਉਣ ਦੇ ਲਈ ਫੇਕ ਕੰਮ ਕਰ ਰਿਹਾ। ਸੋ ਇਹ ਸਾਰੇ ਜਦ ਤੱਥ ਸਾਹਮਣੇ ਆਏ ਕਿ ਤਾਂ ਅਰਬਾਂ ਖਰਬਾਂ ਦੇ ਮਤਲਬ ਲੋਨ ਹੇਠ ਦਬਿਆ ਹੋਇਆ, ਕਰਜ਼ੇ ਹੇਠ ਦਬਿਆ ਹੋਇਆ, ਤੇ ਪਰ ਲੋਕਾਂ ਦੇ ਪੈਸੇ ਨਾਲ ਖੇਡ ਰਿਹਾ, ਤੇ ਉਹਦੀ ਬਦੌਲਤ ਇਸ ਪੋਜੀਸ਼ਨ ਤੇ ਪਹੁੰਚਿਆ ਤਾਂ ਰੇਟ ਪਿਛਲੇ ਬੁੱਧਵਾਰ ਨੂੰ ਇਹ ਰਿਪੋਰਟ ਆਉਂਦੀ ਹੈ ਤੇ ਉਦੋਂ ਧਰਾਤਲ ਰੇਟ ਡਿੱਗ ਰਹੇ ਨੇ। ਇੱਕ ਦਿਨ ਦੇ ਵਿੱਚ 20% ਵੀ ਰੇਟ ਡਿੱਗੇ ਨੇ, ਮਤਲਬ 20% ਇੱਕ ਕੰਪਨੀ ਦੇ ਸ਼ੇਅਰ ਡਿੱਗਣਾ, 23% ਇੱਕ ਕੰਪਨੀ ਦੇ ਸ਼ੇਅਰ ਡਿੱਗਣਾ ਇੱਕ ਦਿਨ 'ਚ ਹੋਇਆ, ਕੱਲ ਦੇ ਦਿਨ 'ਚ। ਸੋ ਇਸ ਨੂੰ ਜੇਕਰ ਤੁਸੀਂ ਇਸ ਹਵਾਲੇ ਸਮਝਣਾ ਹੋਵੇ ਤਾਂ 9.20 ਲੱਖ ਕਰੋੜ ਦੀ ਵੈਲਿਊ ਸੀ ਇਸ ਕੰਪਨੀ ਦੀ, ਤੇ 30ਵੇਂ ਨੰਬਰ ਤੇ ਸੀ ਦੁਨੀਆ ਦੇ ਅਮੀਰਾਂ ਦੇ ਵਿੱਚੋਂ, ਤੇ ਕੱਲ ਉਹਦੀ ਵੈਲਿਊ ਘਟ ਕੇ 7.88 ਲੱਖ ਕਰੋੜ ਰਹਿ ਗਈ, ਤੇ 8ਵੇਂ ਨੰਬਰ ਤੇ ਆ ਗਏ, 7ਵੇਂ ਨੰਬਰ 7ਵੇਂ ਤੇ ਆ ਗਏ, 11ਵੇਂ ਤੇ ਅਬਾਨੀ ਬਣੇ ਹੋਏ ਨੇ। ਤੇ ਜਿਹੜਾ ਬੰਦਾ ਸੁਪਨੇ ਲੈ ਰਿਹਾ ਸੀ ਕਿ ਲੈ ਬਸ ਆਹ ਸ਼ੇਅਰ ਮੈਂ ਮਾਰਕੀਟ 'ਚ ਤਾਰਨੇ ਆ 3-3000 ਵਾਲੇ, ਦੋ ਤਰ੍ਹਾਂ ਦੇ, ਤੇ ਲੋਕਾਂ ਨੇ ਜਦੋਂ ਖਰੀਦਣੇ ਆ ਮੇਰੀ ਵੈਲਿਊ ਵਧਣੀ ਹੈ, ਕਿਉਂਕਿ ਉਹ ਬੋਲੀ ਲਾ ਕੇ ਮਹਿੰਗੇ ਵਿਕ ਜਾਂਦੇ ਨੇ। ਸੋ ਇਹਨੂੰ ਇਹ ਸੀ ਕਿ ਲੈ ਵੀ ਅਗਲੇ ਚੜ੍ਹਦੇ ਸੋਮਵਾਰ ਨੂੰ ਤਾਂ ਮੈਂ ਨੰਬਰ 1 ਹੋਣਾ ਦੁਨੀਆ ਦਾ, ਤੇ ਇਸ ਰਿਪੋਰਟ ਨੇ ਪਟਕਾ ਕੇ 7ਵੇਂ ਤੇ ਸਿੱਟਿਆ। ਸੋ ਇਹ ਚਾਹੇ ਹੁਣ ਰਿਪੋਰਟ ਦਾ ਹਵਾਲਾ ਕਹਿ ਲਓ ਪ੍ਰਵੀਨ ਜੀ, ਚਾਹੇ ਤੁਸੀਂ ਇਹਨੂੰ ਬਦਦੁਆਵਾਂ ਕਹਿ ਲਓ, ਬਹੁਤ ਇਕੱਠੀਆਂ ਕੀਤੀਆਂ ਅਡਾਨੀ ਨੇ। ਇਸ ਟੱਬਰ ਨੇ, ਅਬਾਨੀ ਅਡਾਨੀਆਂ ਨੇ ਬਦਦੁਆਵਾਂ ਅਰਬਾਂ ਖਰਬਾਂ ਲੋਕਾਂ ਦੀਆਂ ਇਕੱਠੀਆਂ ਕੀਤੀਆਂ। ਜਿਸ ਤਰ੍ਹਾਂ ਲੋਕਾਂ ਦੇ ਖੇਤ ਖੋਣਾ ਚਾਹੁੰਦੇ ਸੀ, ਲੋਕਾਂ ਦੀ ਜ਼ਮੀਨਾਂ, ਅਜੇ ਵੀ ਉਹ ਮਨਸ਼ਾ ਛੱਡੀ ਨਹੀਂ ਹੈ, ਬਿਲਕੁਲ ਸਹੀ, ਅਜੇ ਵੀ ਉਹ ਜਾਰੀ ਹੈ। ਸੋ ਜਦੋਂ ਮੈਂ ਜੇਕਰ ਮੈਂ ਇਸ ਹਵਾਲੇ ਨਾਲ ਦੇਖਣਾ ਹੋਵੇ ਤਾਂ ਮੈਂ ਤੁਹਾਡੇ ਮੂਹਰੇ ਰੱਖਦਾ ਜੀ, ਕਹਿੰਦੇ ਜਿਹੜੀ ਵੈਲਿਊ ਇਹਦੀ 9.20 ਲੱਖ ਕਰੋੜ ਸੀ ਉਹ 7.88 ਲੱਖ ਕਰੋੜ ਰਹਿ ਗਈ, ਤੇ ਕੁੱਲ ਔਸਤ ਮਤਲਬ ਇਹਦੀ ਜਿਹੜੀ ਵੈਲਿਊ ਹੈ ਉਹ 19% ਘਟ ਗਈ ਜੀ ਇਹਦੀ ਕੰਪਨੀਆਂ ਦੀ ਟੋਟਲ। ਜੇਕਰ ਮੈਂ ਕੰਪਨੀ ਵਾਈਜ਼ ਗੱਲ ਕਰਾਂ ਤਾਂ ਇਹਦੀ ਇੱਕ ਕੰਪਨੀ ਹੈ ਜਨਾਬ ਅਡਾਨੀ ਐਂਟਰਪ੍ਰਾਈਜ਼ਸ, ਉਹਦੇ 19.77% ਸ਼ੇਅਰ ਡਿੱਗੇ, ਕੱਲ ਚ 18.31% ਡਿੱਗੇ ਸੀ, ਤੇ ਕੁੱਲ ਹੁਣ 19.70% ਮਾਰਕੀਟ ਵੈਲਿਊ ਡਿੱਗੀ ਉਹਦੀ। ਇਸੇ ਤਰ੍ਹਾਂ ਜੀ ਅਡਾਨੀ ਟੋਟਲ ਗੈਸ
ਜੀ ਇਹਦੇ ਜੀ 20% ਸ਼ੇਅਰ ਕੱਲ ਚ ਡਿੱਗੇ ਤੇ ਕੁੱਲ 24.47 24.5% ਸ਼ੇਅਰ ਡਿੱਗੇ ਜੀ। ਵੈਲਿਊ ਘਟ ਗਈ ਉਹਨਾਂ ਦੀ 24.5% ਵੈਲਿਊ ਘਟਣੀ। ਆਪਣੇ ਆਪ ਦੇਖ ਲਓ ਕਿੱਥੇ ਆਉਂਦੀ ਸਥਿਤੀ। ਇਸੇ ਤਰ੍ਹਾਂ ਅਡਾਨੀ ਗ੍ਰੀਨ ਐਨਰਜੀ, ਇਹਦੇ ਜੀ ਕੁੱਲ ਵੈਲਿਊ 27.8% ਘਟ ਗਈ। ਠੀਕ ਹੈ। ਇਸੇ ਤਰ੍ਹਾਂ ਅਡਾਨੀ ਟਰਾਂਸਮਿਸ਼ਨ 27% ਇਹਦੀ ਘਟ ਗਈ। ਇਸੇ ਤਰ੍ਹਾਂ ਅਡਾਨੀ ਪੋਰਟਸ, ਬੜਾ ਜੀ ਦੁਨੀਆ ਭਰ ਦੀ ਸਭ ਤੋਂ ਵੱਡੀ ਖੇਪ ਅਡਾਨੀ ਪੋਰਟਸ ਤੇ ਫੜੀ ਗਈ। ਤੇ ਬੜਾ ਇਹਨੂੰ ਉਮੀਦ ਸੀ ਕਿ ਪੋਰਟ ਦੇ ਸਾਰੇ ਤਾਂ ਮੇਰਾ ਸਾਰਾ ਕੁਝ ਤਰ ਜਾਣਾ, ਵਪਾਰ ਦੁਨੀਆ ਭਰ ਚ ਮੈਂ ਪਹੁੰਚ ਜਾਣਾ। ਲੋ ਜੀ ਅਡਾਨੀ ਪੋਰਟਸ ਦੇ ਸ਼ੇਅਰ 21.32% ਡਿੱਗੇ ਜੀ ਹੁਣ ਤੱਕ। ਇਸੇ ਤਰ੍ਹਾਂ ਅਡਾਨੀ ਪਾਵਰ ਦੇ ਸ਼ੇਅਰ ਕੱਲ ਚ 5% ਗਿਰੇ, ਕੁੱਲੇ 9.10 9.73% ਗਿਰ ਕੇ ਕੁੱਲ। ਇਸੇ ਤਰ੍ਹਾਂ ਅਡਾਨੀ ਬਿਲਵਰ, ਇਹਦੇ ਹੀ 5% ਕੱਲ ਚ ਡਿੱਗੇ ਤੇ 9.74% ਕੁੱਲ ਡਿੱਗੇ। ਹੋਰ ਛੱਡੋ NDTV ਜਿਹੜਾ ਹਾਲ ਹੀ ਚ ਕੰਟਰੋਲ ਚ ਆਇਆ, 5% ਤੋਂ ਵੱਧ ਸ਼ੇਅਰ ਉਹਦੇ ਡਿੱਗ ਲਏ। ਅੱਛਾ। ਅਹੂਜਾ ਸੀਮੈਂਟ 16% ਤੋਂ ਪਿਛਲੇ ਦਿਨਾਂ ਚ ਕੰਟਰੋਲ ਚ ਲਿਆ, 16% ਤੋਂ ਵੱਧ ਸ਼ੇਅਰ ਉਹਦੇ ਡਿੱਗ ਲਏ। ਸੋ ਇਸ ਹਵਾਲੇ ਨਾਲ ਬਾਜ਼ਾਰ ਵੀ ਹਿੱਲਿਆ ਹੈ। ਕੁੱਲ ਜਿਹੜੀ ਭਾਰਤ ਦੇ ਜਿਹੜੇ ਸੈਂਸੈਕਸ ਹੈ ਉਹ 874 ਅੰਕ ਡਿੱਗ ਕੇ 49,331 ਤੇ ਬੰਦ ਹੋਇਆ। ਸੋ 874 ਅੰਕ ਡਿੱਗਿਆ। ਉਹਦੇ ਵਿੱਚ ਸਭ ਤੋਂ ਵੱਡਾ ਅਡਾਨੀ ਦਾ ਯੋਗਦਾਨ ਹੈ। ਸੋ ਇਹਦੇ ਸ਼ੇਅਰਾਂ ਦੇ ਵਿੱਚ 9% ਤੋਂ ਲੈ ਕੇ 27% ਤੱਕ ਗਿਰਾਵਟ, ਤੇ ਕੁੱਲ ਇਹਦੀ ਗਰੋਥ ਦੇ ਵਿੱਚ 19% ਦੀ ਗਿਰਾਵਟ, ਤੇ ਦੁਨੀਆ ਦੇ ਤੀਜੇ ਨੰਬਰ ਤੋਂ ਗਿਰ ਕੇ 7ਵੇਂ ਨੰਬਰ ਤੇ ਆ ਗਿਆ। ਸੋ ਇਸ ਲਈ ਜੀ ਬਿਲਕੁਲ ਅਡਾਨੀ ਨਾਂ ਦੇ ਗਵਾਰੇ ਦੀ ਹਵਾ ਨਿਕਲ ਗਿਆ, ਜੇ ਹੋਰ ਨਿਕਲੇਗੀ। ਹੁਣ ਇਹ ਕਹਿੰਦੇ ਜੀ ਅਸੀਂ ਕੇਸ ਕਰਾਂਗੇ ਉਹਨਾਂ ਤੇ, ਹੈਡਨਬਰਗ ਤੇ, ਠੀਕ ਹੈ, ਕਿ ਸਾਡਾ ਇਹਨਾਂ ਨੇ ਮਾਰਕੀਟ ਵੈਲਿਊ ਖਰਾਬ ਕੀਤੀ ਹੈ, ਅਸੀਂ ਇਹਨਾਂ ਤੇ ਕੇਸ ਕਰਾਂਗੇ। ਉਹ ਕਹਿੰਦੇ ਆਜੋ, ਤਿਆਰੀ ਆ, ਆਜੋ ਅਮਰੀਕਾ ਜਿੱਦਣ ਆਉਣਾ, ਦਸਤਾਵੇਜ਼ ਲੈ ਕੇ ਆਇਓ, ਸਾਡੇ ਕੋਲ ਪੂਰਾ ਕੁਛ ਹੈਗਾ। ਤੇ ਇੱਧਰ ਮੈਨੂੰ ਪਤਾ ਲੱਗ ਰਿਹਾ ਵਿਰੋਧੀ ਧਿਰਾਂ ਨੇ ਵੀ ਰੌਲਾ ਪਾਉਣਾ ਸ਼ੁਰੂ ਕੀਤਾ, ਜਦੋਂ ਕਿ ਸੇਬੀ ਨੇ ਵੀ ਆਪਣੇ ਹਵਾਲੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਬਿਲਕੁਲ ਸਹੀ ਹੈ ਜੀ। ਗੱਲ ਇਹ ਹੈ ਸ਼ਰਮਾ ਜੀ ਕਿ ਜਦੋਂ ਤੁਸੀਂ ਇੰਡੀਆ ਦੇ ਵਿੱਚ ਬਹੁਤ ਕੁਝ ਖਰੀਦ ਲਿਆ, ਪਬਲਿਕ ਟਰਾਂਸਪੋਰਟ ਦੇ ਵਿੱਚ ਵੀ ਕਬਜ਼ਾ ਕਰ ਲਿਆ, ਏਅਰਪੋਰਟ, ਪੋਰਟ, ਸਭ ਕੁਝ, ਰੇਲਵੇ ਸਟੇਸ਼ਨ, ਰੇਲਾਂ, ਜੀ ਬਿਲਕੁਲ। ਤੇ ਹੁਣ ਜਦੋਂ ਇੱਕ ਕੌਮਾਂਤਰੀ ਅਦਾਰੇ ਨੇ ਤੁਹਾਨੂੰ ਹੱਥ ਪਾਇਆ, ਜਦੋਂ ਮੀਡੀਆ ਦੀ ਵਾਰੀ ਆਈ ਤਾਂ ਤੁਸੀਂ ਮੀਡੀਆ ਹੀ ਖਰੀਦ ਲਿਆ, ਪਰ ਕਿੰਨਾ ਵਰਲਡ 'ਚ ਕੀ ਖਰੀਦ ਲਓਗੇ ਤੁਸੀਂ? ਪ੍ਰਵੀਨ ਜੀ, ਨੈਸ਼ਨਲ ਮੀਡੀਆ ਨੇ ਕੱਲ ਹੈਡਨਬਰਗ ਦੀ ਰਿਪੋਰਟ ਦਾ ਜ਼ਿਕਰ ਤਾਂ ਕੀਤਾ, ਪਰ ਉਹ 'ਚ ਅਡਾਨੀ ਦੇ ਨਾਂ ਦਾ ਜ਼ਿਕਰ ਨਹੀਂ ਕਰਦੇ ਹੋ। ਕਮਾਲ ਹੈ। ਜੀ 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 ਜੀ। ਕਿੱਥੋਂ ਲੁਕਾਓਗੇ, ਕਿਹਨੂੰ ਰੋਕੋਗੇ, ਕਿਹਦਾ ਮੂੰਹ ਬੰਦ ਕਰੋਗੇ? ਬਿਲਕੁਲ ਬਿਲਕੁਲ। ਸੋ ਇਹ ਹੈ ਵੀ ਨੱਚਣਾ ਵੀ ਹੈ ਤੇ ਕਲਿੱਪ ਵਾਲਾ ਪਾਸਾ ਵੀ ਨੰਗਾ ਰੱਖਣਾ। ਜੀ